ਤੇ ਇਸ ਦੁਕਾਨ ਦੇ ਉੱਤੇ ਜਾ ਕੇ ਤੁਹਾਨੂੰ ਦਿਖਾਲਦੇ ਆ। ਤੁਸੀਂ ਹੈਰਾਨ ਰਹਿ ਜਾਓਗੇ ਕਿ ਏਡੀ ਆਲੀਸ਼ਾਨ ਆਪਣੇ ਦੌਰ ਤੇ ਸੁਨਿਆਰਿਆਂ ਦੀ ਦੁਕਾਨ ਅੱਜ ਕੇ ਸਵਾਲ ਦੇ ਵਿੱਚ ਇਹ ਤੁਸੀਂ ਦੇਖਣਾ ਛੱਤਾਂ ਟੁੱਟੀਆਂ ਔਰ ਕਿਹਾ ਜਾਂਦਾ ਕਿ ਇਹਦਾ ਪਾਣੀ ਪੂਰਾ ਮਹੱਲਾ ਪੀਂਦਾ ਹੁੰਦਾ ਸੀ, ਜਦਕਿ ਜਿਹੜੇ ਬਾਜ਼ਾਰ 'ਚ ਲੋਕ ਆਉਂਦੇ ਸਨ ਉਹ ਵੀ ਪੀਂਦੇ ਹੁੰਦੇ ਸਨ। ਅੱਜ ਹੁਣ ਜਿਹੜਾ ਨਾ ਇਹ ਵੀ ਆਖਰੀ ਸਾਹਾਂ ਲੈ ਰਿਹਾ ਔਰ ਕਿਲ੍ਹਾ ਸੂਬਾ ਸਿੰਘ ਜਿਹੜਾ ਉਹਦੇ 'ਚ ਸਿਰਫ ਇੱਕ ਹੀ ਖੂਹ ਰਹਿ ਗਿਆ। ਇਹ ਤੁਹਾਨੂੰ ਪੂਰਾ ਇਹਦਾ ਮੈਂ ਮਾਹੌਲ ਵਿਖਾ ਦਿੱਤਾ। ਇਹ ਜਨਾਬ ਹੁਣ ਚੱਕੀ ਇਹਦੇ ਵਿੱਚ ਇਹ ਸਾਰਾ ਬਾਜ਼ਾਰ ਖੱਤਰੀਆਂ ਦਾ ਅੱਜ ਤੁਹਾਨੂੰ ਦਿਖਾ ਲਿਆ। ਕਿਲ੍ਹਾ ਸੂਬਾ ਸਿੰਘ ਦੇ ਵਿੱਚ ਇਹ ਬੜਾ ਵੱਡਾ ਜਿਹੜਾ ਨਾ ਇਹ ਕਸਬਾ ਹੁੰਦਾ ਸੀ। ਹਿੰਦੂ ਇੱਥੇ ਬੜੇ ਅਮੀਰ ਤਰੀਨ ਖੱਤਰੀ ਹੁੰਦੇ ਸਨ, ਸਿੱਖ ਵੀ ਹੁੰਦੇ ਸਨ, ਲੇਕਿਨ ਖੱਤਰੀਆਂ ਦਾ ਬੜਾ ਕਾਰੋਬਾਰ ਸੀ ਇੱਥੇ। ਅੱਛਾ, ਇੱਥੇ ਖੂਹ ਹੁੰਦਾ ਸੀ ਜੀ। ਇਹ ਰਿਹਾਇਸ਼ੀ ਏਰੀਆ, ਇੱਥੇ ਘਰ ਨੇ ਚੁਬਾਰੇ ਮੈਂ ਤੁਹਾਨੂੰ ਵਿਖਾ ਲਾਂ, ਲੇਕਿਨ ਇਹ ਖੂਹ ਸੀ ਜਿਹੜਾ ਇੱਥੋਂ ਲੋਕੀ ਪਾਣੀ ਪੀਂਦੇ ਹੁੰਦੇ ਸਨ। ਇਹ ਪੂਰ ਦਿੱਤਾ ਗਿਆ ਤੇ ਇਹ ਚੁਬਾਰਾ ਤੁਸੀਂ ਦੇਖੋ, ਇਹ ਦੇਖਣਾ, ਇਹ ਦੇਖੋ ਕਿਆ ਬਾਤ ਹੈ ਜਨਾਬ। ਬਹੁਤ ਦਿਲ ਦੁਖੀ ਹੁੰਦਾ। ਇੱਥੋਂ ਬੜੇ ਆਰਾਮ ਨਾਲ ਉਤਰਨਾ ਪੈਣਾ ਮੈਨੂੰ, ਬੜੀ ਫਿਸਲਣ ਨੇ ਇਹ। ਉਹ ਮੈਂ ਫਿਸਲ ਗਿਆ। ਓਏ ਹੋਏ ਹੋਏ ਹੋਏ, ਬਹੁਤ ਬੜਾ। ਹੈ ਨਹੀਂ बोका टूट गया भाई, ये देखिए ਪਾਣੀ ਉੱਤੇ ਤੱਕ ਤੇ ਆਈ ਨਹੀਂ ਤੇ पानी नहीं नहा सकता, बोका से लोग फटिया हुआ है। अस्सलाम वालेकुम दोस्तों, मैं औरंगजेब बेग और इस ਵੇਲੇ ਖੜਾ ਵਾਂ ਕਿਲ੍ਹਾ ਅਹਿਮਦਾਬਾਦ, ਜਿਹਦਾ ਪੁਰਾਣਾ ਨਾਂ ਹੈ ਕਿਲ੍ਹਾ ਸੂਬਾ ਸਿੰਘ। ਇਹ ਵਾਕਿਆ ਹੈਗਾ ਨਾਰੋਵਾਲ ਤੇ ਪਸਰੂਰ ਦੇ ਦਰਮਿਆਨ ਦੇ ਵਿੱਚ, ਲੇਕਿਨ ਤਹਿਸੀਲ ਇਹਦੀ ਨਾਰੋਵਾਲ ਹੈ। ਇੱਥੇ ਮੇਨ ਬਾਜ਼ਾਰ ਜਿਹੜਾ ਖੱਤਰੀਆਂ ਦਾ ਬਾਜ਼ਾਰ ਹੁੰਦਾ, ਉਹਦੇ ਵਿੱਚ ਇੱਕ ਖੂਹ ਹੈਗਾ। ਇਹ ਕੋਈ 200-300 ਸਾਲ ਪੁਰਾਣਾ ਬਤਾਇਆ ਜਾਂਦਾ ਪਿਆ, ਕਿਉਂਕਿ ਛੋਟੀ ਇੱਟ ਨਾਲ ਬਣਿਆ। ਤੇ ਇਹ ਖੂਹ ਦੇ ਵਿੱਚ ਅੱਜ ਵੀ ਪਾਣੀ ਮੌਜੂਦ ਹੈ ਔਰ ਲੋਕੀ ਅੱਜ ਵੀ ਇਹਨੂੰ ਪਾਣੀ ਨੂੰ ਇਸਤੇਮਾਲ ਕਰਦੇ ਨੇ। ਦੱਸਿਆ ਗਿਆ ਹੈ ਕਿ ਜਦੋਂ ਖੂਹ ਬਣਾਇਆ ਗਿਆ ਸੀ ਤੇ ਇਹ ਬਾਜ਼ਾਰ ਸਾਰਾ ਹਿੰਦੂ ਖੱਤਰੀਆਂ ਦਾ ਹੁੰਦਾ ਸੀ। ਇੱਥੇ ਖੱਤਰੀ ਜਿਹੜੇ ਨੇ ਦੁਕਾਨਦਾਰ ਹੁੰਦੇ ਸਨ ਔਰ ਇੱਥੇ ਪਾਣੀ ਜਿਹੜਾ ਮਰਜ਼ੀ ਪੀਏ, ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਕ੍ਰਿਸਚਨ ਹੈ, ਸਭ ਵਾਸਤੇ ਖੂਹ ਬਣਾਇਆ ਗਿਆ ਸੀ। ਤੇ ਇਹ ਖੂਹ ਤੁਹਾਨੂੰ ਦਿਖਾਲਨੇ ਕਿ ਅੱਜ ਕੇ ਸਾਲ ਦੇ ਵਿੱਚ। ਅੱਛਾ ਦੋਸਤੋ, ਇਹ ਉਹ ਬਾਜ਼ਾਰ ਜਿਹਦੀਆਂ ਬਹੁਤ ਸਾਰੀਆਂ ਦੁਕਾਨਾਂ ਨਵੀਆਂ ਬਣ ਚੁੱਕੀਆਂ ਨੇ, ਲੇਕਿਨ ਤੁਸੀਂ ਵੀਡੀਓ ਨਾਲ ਜੁੜੇ ਰਹਿਣਾ, ਕਿਉਂਕਿ ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ ਤੁਹਾਨੂੰ ਮੈਂ ਉਹ ਵੀ ਦਿਖਾ ਲੈਣੀਆਂ ਨੇ। ਬੜੀ ਜ਼ਬਰਦਸਤ ਦੁਕਾਨ। ਲੇਕਿਨ ਇਹ ਖੱਤਰੀਆਂ ਦਾ ਖੂਹ ਜਿਹੜਾ ਕਿ ਸਾਰੇ ਧਰਮ ਦੇ ਲੋਕਾਂ ਵਾਸਤੇ ਬਣਾਇਆ ਗਿਆ ਸੀ ਬਾਜ਼ਾਰ 'ਚ। ਪੁਰਾਣਾ ਇਹਦਾ ਡੋਲ ਜਿਹਦੇ ਨਾਲ ਪਾਣੀ ਕੱਢੀ ਦਾ, ਔਰ ਇਹ ਹੱਥੀ ਉਹੀ ਪੁਰਾਣੀ ਲੱਗੀ ਹੈ। ਇਹ ਦੱਸਿਆ ਇਹਨਾਂ ਨੇ ਕਿ ਇਹ ਜਿਹੜੀ ਹੱਥੀ ਹੈ ਨਾ, ਇਹ ਉਹੀ ਹੈ ਜਿਹੜੀ ਉਸ ਦੌਰ ਦੇ ਵਿੱਚ ਹਿੰਦੂ ਖੱਤਰੀ ਲਾ ਕੇ ਗਏ ਸਨ ਤਾਂ ਕਿ ਸਾਰੇ ਧਰਮ ਦੇ ਲੋਕ ਇੱਥੋਂ ਪਾਣੀ ਪੀਣ। ਬਾਜ਼ਾਰ ਦੇ ਵਿੱਚ ਲੋਕ ਆਉਂਦੇ ਹੁੰਦੇ ਸਨ ਸੌਦਾ ਲੈਣ ਪੈਦਲ, ਦੂਰ ਦਰਾਜ਼ ਦੇ ਪਿੰਡਾਂ 'ਚੋਂ। ਉਹਨਾਂ ਨੂੰ ਪਿਆਸ ਲੱਗਦੀ ਸੀ, ਫਿਰ ਇੱਥੋਂ ਪਾਣੀ ਪੀਂਦੇ ਹੁੰਦੇ ਸਨ। ਵੇਖੋ ਛੋਟੀ ਇੱਟ ਨਾਲ ਬਣਿਆ ਖੂਹ, ਇਹਦੇ 'ਚ ਪਾਣੀ ਅੱਜ ਵੀ ਮੌਜੂਦ ਹੈ। ਪੀਣ ਦੇ ਕਾਬਲ ਨਹੀਂ, ਲੇਕਿਨ ਲੋਕ ਇਹਨੂੰ ਇਸਤੇਮਾਲ ਕਰਦੇ ਨੇ ਨਹਾਉਣ ਵਾਸਤੇ, ਜਾਂ ਇਹਦੇ ਨਾਲ ਕੁਝ ਚੀਜ਼ਾਂ ਧੋ ਧਾ ਲੈਂਦੇ ਨੇ, ਅਦਰਵਾਈਜ਼ ਇਹਨੂੰ ਪੀਂਦੇ ਨਹੀਂ। ਔਰ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਪਣੇ ਦੌਰ ਦਾ ਵੱਡਾ ਖੂਹ। ਔਰ ਕਿਹਾ ਜਾਂਦਾ ਕਿ ਇਹਦਾ ਪਾਣੀ ਪੂਰਾ ਮਹੱਲਾ ਪੀਂਦਾ ਹੁੰਦਾ ਸੀ, ਜਦਕਿ ਜਿਹੜੇ ਬਾਜ਼ਾਰ 'ਚ ਲੋਕ ਆਉਂਦੇ ਸਨ ਉਹ ਵੀ ਪੀਂਦੇ ਹੁੰਦੇ ਸਨ। ਅੱਜ ਹੁਣ ਜਿਹੜਾ ਨਾ ਇਹ ਵੀ ਆਖਰੀ ਸਾਹਾਂ ਲੈ ਰਿਹਾ ਔਰ ਕਿਲ੍ਹਾ ਸੂਬਾ ਸਿੰਘ ਜਿਹੜਾ ਉਹਦੇ 'ਚ ਸਿਰਫ ਇੱਕ ਹੀ ਖੂਹ ਰਹਿ ਗਿਆ। ਇਹ ਤੁਹਾਨੂੰ ਪੂਰਾ ਇਹਦਾ ਮੈਂ ਮਾਹੌਲ ਵਿਖਾ ਦਿੱਤਾ। ਇਹਦੇ ਨਾਲ ਗੁਸਲਖਾਨੇ ਵੀ ਬਣਾਏ ਸਨ ਨਹਾਉਣ ਵਾਸਤੇ, ਉਹ ਅੱਜ ਵੀ ਮੌਜੂਦ ਨੇ। ਮੈਂ ਤੁਹਾਨੂੰ ਦਿਖਾ ਲੈਣਾ, ਇੱਥੋਂ ਲੋਕ ਪਾਣੀ ਕੱਢ ਕੇ ਤੇ ਇਹ ਨਾਲ ਗੁਸਲਖਾਨੇ ਬਣੇ ਨੇ ਨਹਾਉਣ ਵਾਸਤੇ। ਇਹ ਹੌਦੀ ਹੈ, ਇਹਦੇ ਵਿੱਚ ਪਾਣੀ ਪਾਉਂਦੇ ਹੁੰਦੇ ਸਨ ਬੋਕੇ ਨਾ, ਤੇ ਉਹ ਫਿਰ ਨਾਲ ਇਹ ਜਿਹੜਾ ਨਾ ਇੱਥੇ ਖਲੋ ਕੇ ਨਹਾਉਂਦੇ ਹੁੰਦੇ ਸਨ ਪਰਾਂ। ਤੇ ਇਹ ਉਹਦਾ ਰਸਤਾ, ਇਹ ਦੇਖੋ ਨਾ, ਇਹਦੇ ਜਿਹੜੇ ਲੱਗੇ ਨੇ ਪੁਰਾਣੇ ਹੀ ਹੱਥੀ ਨੂੰ ਗੇੜਨ ਵਾਸਤੇ ਜਿਹੜੇ ਕੁੰਡੇ ਲੱਗੇ ਨੇ, ਗਰਾਰੀਆਂ ਤੇ ਉਹਨੂੰ ਕਹਿ ਲਓ, ਉਹਨੂੰ ਬੈਰੰਗ ਕਹਿ ਲਓ ਦੇਸੀ ਤਰੀਕੇ ਤੇ ਇਹ ਜੇ ਪਿਆ ਦਾ ਖੂਹ। ਇਹਦਾ ਸ਼ੈੱਡ ਬਣਾਇਆ ਤਾਂ ਕਿ ਖੂਹ ਦੇ ਵਿੱਚ ਉੱਤੋਂ ਕੋਈ ਗੰਦਮੰਦ ਨਾ ਪਏ। ਇਹ ਸ਼ੈੱਡ ਵੀ ਇਹਦਾ ਪੁਰਾਣਾ ਹੀ ਹੈ, ਉੱਤੇ ਛੱਤਿਆ ਇਹਨੂੰ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹ ਹੁਣ ਬਹੁਤ ਹੀ ਇਹਦੀ ਬਸੀਦਾ ਹਾਲਤ ਹੋ ਚੁੱਕੀ ਹੈ, ਲੇਕਿਨ ਇਹ ਯਾਦਾਂ ਨੇ ਉਹਨਾਂ ਬਜ਼ੁਰਗਾਂ ਦੀਆਂ ਜਿਨ੍ਹਾਂ ਨੇ ਖੂਹ ਬਣਾਇਆ ਸੀ, ਜਿਨ੍ਹਾਂ ਨੇ ਖੂਹ ਖੋਦਿਆ ਸੀ, ਇਹਦੇ 'ਚ ਮਿੱਟੀ ਕੱਢ ਕੇ ਤੇ ਪਾਣੀ ਕੱਢਿਆ ਸੀ। ਤੇ ਚਲੋ ਅੱਗੇ ਚੱਲਦੇ ਬਾਜ਼ਾਰ 'ਚ। ਓਏ ਹੋਏ ਹੋਏ, ਇਹ ਦੇਖੋ ਜੀ ਕਿਆ ਬਾਤ ਹੈ, ਸਾਦਾ ਤੇ ਖੂਬਸੂਰਤ ਤੇ ਦੇਰ ਪਾ ਕੰਮ। ਇਹ ਜਨਾਬ ਹੁਣ ਚੱਕੀ ਇਹਦੇ ਵਿੱਚ ਇਹ ਸਾਰਾ ਬਾਜ਼ਾਰ ਖੱਤਰੀਆਂ ਦਾ ਅੱਜ ਤੁਹਾਨੂੰ ਦਿਖਾ ਲਿਆ ਹਾਂ ਕਿਲ੍ਹਾ ਸੂਬਾ ਸਿੰਘ ਦੇ ਵਿੱਚ। ਇਹ ਬੜਾ ਵੱਡਾ ਜਿਹੜਾ ਨਾ ਇਹ ਕਸਬਾ ਹੁੰਦਾ ਸੀ। ਹਿੰਦੂ ਇੱਥੇ ਬੜੇ ਅਮੀਰ ਤਰੀਨ ਖੱਤਰੀ ਹੁੰਦੇ ਸਨ, ਸਿੱਖ ਵੀ ਹੁੰਦੇ ਸਨ, ਲੇਕਿਨ ਖੱਤਰੀਆਂ ਦਾ ਬੜਾ ਕਾਰੋਬਾਰ ਸੀ ਇੱਥੇ। ਚਮੜੇ ਦੀ ਸਨਅਤ ਸੀ ਬਹੁਤ ਜ਼ਿਆਦਾ, ਸਿਲਵਰ ਪਿੱਤਲ ਦੇ ਬਰਤਨ ਇੱਥੇ ਬਣਦੇ ਹੁੰਦੇ ਸਨ।
ਇਹ ਬੜਾ ਅਮੀਰ ਤਰੀਨ ਕਸਬਾ ਸੀ। ਗੋ ਕਿ ਇਹਦੀ ਤਾਰੀਖ ਇੱਕ ਅਲੱਗ ਹੈ ਕਿ ਇਹ ਜਿਹੜਾ ਨਾ ਸੂਬਾ ਸਿੰਘ ਹੁੰਦਾ ਸੀ, ਇਹ ਉਹਦੇ ਨਾਂ 'ਤੇ ਆਬਾਦ ਹੈ। ਉਹ 4 ਭਰਾ ਹੁੰਦੇ ਸਨ ਔਰ 4 ਦੇ ਨਾਂ 'ਤੇ ਕਿਲੇ ਸਨ, ਤੇ ਉਹ ਇੱਕ ਅਲੱਗ ਹਿਸਟਰੀ ਹੈ। ਲੇਕਿਨ ਫਿਲਹਾਲ ਤੁਹਾਨੂੰ ਦਿਖਾ ਰਿਹਾ ਮੈਂ ਇੱਥੇ ਖੱਤਰੀਆਂ ਦੀਆਂ ਦੁਕਾਨਾਂ ਔਰ ਹਿੰਦੂ ਜਿਹੜੇ ਅਮੀਰ ਸਨ ਉਹਨਾਂ ਦੇ ਚੁਬਾਰੇ ਉਹ ਕਿਸ ਹਾਲ ਦੇ ਵਿੱਚ ਨੇ। ਤੇ ਇਸ ਦੁਕਾਨ ਦੇ ਉੱਤੇ ਜਾ ਕੇ ਤੁਹਾਨੂੰ ਦਿਖਾ ਲੈਂਦੇ ਆ, ਤੁਸੀਂ ਹੈਰਾਨ ਰਹਿ ਜਾਓਗੇ ਕਿ ਏਡੀ ਆਲੀਸ਼ਾਨ ਆਪਣੇ ਦੌਰ ਤੇ ਸੁਨਿਆਰਿਆਂ ਦੀ ਦੁਕਾਨ ਅੱਜ ਕਿਸ ਹਾਲ ਦੇ ਵਿੱਚ। ਇਹ ਤੁਸੀਂ ਦੇਖਣਾ ਛੱਤਾਂ ਟੁੱਟੀਆਂ, ਤਬਾਹੀਆਂ ਹੋ ਗਈਆਂ। ਇਹ ਜੀ ਆਹਿਸਤਾ ਆਹਿਸਤਾ ਇਹ ਬਿਲਕੁਲ ਇਹ ਹੁਣ ਨਿਸ਼ਾਨੀਆਂ ਜਿਹੜੀਆਂ ਬਜ਼ੁਰਗਾਂ ਦੀਆਂ 1947 ਤੋਂ ਪਹਿਲੇ ਦੀਆਂ ਸਾਨੂੰ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇਹ ਬਹੁਤ ਹੀ ਆਲੀਸ਼ਾਨ ਆਪਣੇ ਦੌਰ ਦੀ ਦੁਕਾਨ। 3 ਪੋਰਸ਼ਨ ਇਹਦੇ, ਇੱਕ ਪੋਰਸ਼ਨ ਤੁਸੀਂ ਇਹ ਦੇਖ ਰਹੇ ਹੋ, ਇੱਕ ਪੋਰਸ਼ਨ ਤੁਸੀਂ ਇਹ ਦੇਖ ਰਹੇ ਹੋ। ਇੱਕ ਮਿੰਟ ਮੈਂ ਜ਼ਰਾ ਉੱਤੇ ਚੜ੍ਹਨਾ ਬੜਾ ਮੁਸ਼ਕਲ ਹੈ, ਇਹ ਕੰਧਾਂ 'ਤੇ ਚੜ੍ਹਨਾ, ਇਹ ਤੋਂ ਡਿੱਗ ਵੀ ਬੰਦਾ ਪੈਂਦਾ। ਇੱਕ ਪੋਰਸ਼ਨ ਆਏ ਤੇ ਇੱਕ ਉਹ ਪਿੱਛੇ ਹੋਰ 3 ਪੋਰਸ਼ਨ ਸਨ ਇਸ ਦੁਕਾਨ ਦੇ। 40 ਫੁੱਟ ਲੰਮੀ ਦੁਕਾਨ ਤੇ ਇਹ ਉੱਤੇ ਚੁਬਾਰੇ, ਇਹ ਉਹੀ ਪੁਰਾਣੇ ਬਣੇ ਨੇ। ਹਾਲੇ ਮੈਂ ਤੁਹਾਨੂੰ ਅੱਗੇ ਜਾ ਕੇ ਹੋਰ ਦੁਕਾਨਾਂ ਵਿਖਾ ਲੈਣੀਆਂ ਨੇ ਔਰ ਜਿਹੜੇ ਮਕਾਨ ਨੇ ਪੁਰਾਣੇ ਬਚੇ ਅੱਜ ਉਹ ਸਾਰੇ ਤੁਹਾਨੂੰ ਇਸ ਵੀਡੀਓ 'ਚ ਦਿਖਾ ਲੈਣੇ। ਲਿਹਾਜ਼ਾ ਵੀਡੀਓ ਨੂੰ ਸਕਿਪ ਨਹੀਂ ਕਰਨਾ, ਤੁਸੀਂ ਵੀਡੀਓ ਵੇਖੋ, ਨਾਲ ਨਾਲ ਚੈਨਲ ਵੀ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾ ਲਓ ਜਿੰਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਇਹ ਦੇਖੋ ਜਨਾਬ, ਰੂੜੀਆਂ ਦੇ ਢੇਰ ਲੱਗ ਗਏ ਦੋਸਤੋ। ਜਿੱਥੇ ਕਦੀ ਸੋਨੇ ਦਾ ਕਾਰੋਬਾਰ ਹੁੰਦਾ ਸੀ, ਲੋਕੀ ਪੈਸੇ ਉਧਾਰ ਲੈਣ ਆਉਂਦੇ ਹੁੰਦੇ ਸਨ ਬਜਾਜ, ਲੇਕਿਨ ਅੱਜ ਇਹ ਖੰਡਰਾਤ ਦਾ ਮੰਜ਼ਰ ਪੇਸ਼ ਕਰ ਰਹੇ ਨੇ, ਬਿਲਕੁਲ ਤਬਾਹ ਹੋ ਗਏ ਨੇ। ਇਹ ਚੁਬਾਰੇ ਬਣੇ ਹੁੰਦੇ ਸਨ, ਇਹਦੇ ਉੱਤੇ ਵੀ ਚੁਬਾਰੇ ਹੁੰਦੇ ਸਨ, ਲੇਕਿਨ ਹੁਣ ਤਾਂ ਇੱਟਾਂ ਵੀ ਹੌਲੀ ਹੌਲੀ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਨੇ। ਕੀ ਦੱਸੀਏ ਤੁਹਾਨੂੰ, ਕੀ ਤੁਹਾਨੂੰ ਮੈਂ ਵਿਖਾਲਾਂ ਹੈ, ਬਹੁਤ ਦਿਲ ਦੁਖੀ ਹੁੰਦਾ। ਇੱਥੋਂ ਬੜੇ ਆਰਾਮ ਨਾਲ ਉਤਰਨਾ ਪੈਣਾ ਮੈਨੂੰ, ਬੜੀ ਫਿਸਲਣ ਨੇ ਇਹ। ਉਹ ਮੈਂ ਫਿਸਲ ਗਿਆ, ਓਏ ਹੋਏ 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 ਹੋਏ, ਬੜਾ ਹਿਸਾਬ ਨਾਲ ਚੜ੍ਹਨਾ ਪੈਣਾ ਇਹਦੇ 'ਤੇ, ਲੱਤ ਬਾਂਹ ਟੁੱਟਣ ਦਾ ਖਤਰਾ ਹੈ। ਇਹ ਅਸੀਂ ਆ ਗਏ ਬਾਜ਼ਾਰ ਦੇ ਵਿੱਚ। ਇਹ ਦੇਖੋ ਜੀ, ਹਰ ਪਾਸੇ ਤੁਹਾਨੂੰ ਜਿਹੜਾ ਨਾ ਉਹ ਪੁਰਾਣੀਆਂ ਤੇ ਨਵੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ, ਲੇਕਿਨ ਇਹ ਬਿਲਕੁਲ ਖੰਡਰ ਦੁਕਾਨ ਬਣ ਗਈ ਹੈ। ਅੱਛਾ, ਇਹ ਵੀ ਤੰਗ ਗਲੀਆਂ ਦੇ ਵਿੱਚ ਬੜੇ ਬੜੇ ਅਮੀਰ ਹਿੰਦੂਆਂ ਦੇ ਘਰ ਹੁੰਦੇ ਸਨ, ਸੁਨਿਆਰੇ ਮਹਾਜਨ ਖੱਤਰੀ। ਇਹ ਦੇਖੋ, ਇੱਥੇ ਬਜ਼ੁਰਗਾਂ ਦੱਸਿਆ ਉਹਨਾਂ ਨੂੰ ਸ਼ਾਹ ਕਿਹਾ ਜਾਂਦਾ ਹੁੰਦਾ ਸੀ ਕਿ ਸ਼ਾਹ ਜੀ ਪੈਸੇ ਉਧਾਰ ਚਾਹੀਦੇ ਨੇ, ਸ਼ਾਹ ਜੀ ਇਹ ਗੱਲ, ਸ਼ਾਹ ਜੀ ਉਹ ਗੱਲ। ਤੇ ਇਹ ਹੁਣ ਸਾਰੇ ਘਰ ਵਿੱਚ ਨਵੇਂ ਵੀ ਬਣੇ ਨੇ, ਲੇਕਿਨ ਅੱਜ ਵੀ ਇਹ ਤੰਗ ਗਲੀਆਂ 'ਚ ਪੁਰਾਣੇ ਘਰ ਤੁਹਾਨੂੰ ਨਜ਼ਰ ਆਉਣਗੇ ਜਿਹੜੇ 1947 ਦੇ ਪਹਿਲਾਂ ਦੀਆਂ ਯਾਦਾਂ ਤਾਜ਼ਾ ਕਰਦੇ ਨੇ। ਇਹ ਦੇਖੋ ਨਾ, ਬਿਲਕੁਲ ਤੰਗ ਗਲੀਆਂ, ਮਸਾਂ ਇੱਕ ਬੰਦਾ ਹੀ ਗੁਜ਼ਰ ਸਕਦਾ। ਅੱਛਾ, ਇੱਥੇ ਖੂਹ ਹੁੰਦਾ ਸੀ ਜੀ, ਇਹ ਰਿਹਾਇਸ਼ੀ ਏਰੀਆ, ਇੱਥੇ ਘਰ ਨੇ ਚੁਬਾਰੇ ਮੈਂ ਤੁਹਾਨੂੰ ਵਿਖਾ ਲਾਂ, ਲੇਕਿਨ ਇਹ ਖੂਹ ਸੀ ਜਿਹੜਾ ਇੱਥੋਂ ਲੋਕੀ ਪਾਣੀ ਪੀਂਦੇ ਹੁੰਦੇ ਸਨ, ਇਹ ਪੂਰ ਦਿੱਤਾ ਗਿਆ। ਤੇ ਇਹ ਚੁਬਾਰਾ ਤੁਸੀਂ ਦੇਖੋ, ਇਹ ਦੇਖਣਾ, ਇਹ ਦੇਖੋ, ਕਿਆ ਬਾਤ ਹੈ ਜਨਾਬ, ਕਿਆ ਜ਼ਬਰਦਸਤ ਚੁਬਾਰਾ। ਅਮੀਰ ਤਰੀਨ ਜਿਹੜਾ ਹਿੰਦੂ ਫੈਮਿਲੀ ਸੀ, ਇਹ ਉਹਨਾਂ ਦੀ ਮਲਕੀਅਤ ਸੀ। ਤੇ 1947 ਨੂੰ ਫਿਰ ਜਿਹੜਾ ਉਹ ਛੱਡ ਕੇ ਗਏ ਨੇ, ਇਹ ਕੋਈ ਉਹਨਾਂ ਨੂੰ ਪੁੱਛੇ ਕਿ ਉਹਨਾਂ ਦੇ ਦਿਲ 'ਤੇ ਕੀ ਬੀਤੀ ਹੋਣੀ ਹੈ। ਇਹ ਦੇਖੋ ਤੁਸੀਂ, ਕਿਆ ਖੂਬਸੂਰਤ ਝਰੋਕੇ ਬਾਲਕੋਨੀਆਂ ਬਣੀਆਂ ਨੇ। ਅੱਜ ਵੀ ਇਹਨਾਂ 'ਚ ਫੈਮਲੀਜ਼ ਜਿਹੜੀਆਂ ਨੇ ਉਹ ਆਬਾਦ ਨੇ, ਲੇਕਿਨ ਬਣਾਏ ਕਿਸੇ ਨੇ ਤੇ ਰਿਹਾਇਸ਼ਗਾਹ ਕਿਸੇ ਦੀ। ਇਹ ਦੇਖੋ ਨਾ ਤੁਸੀਂ, ਇਹ ਚੁਬਾਰਾ ਜਿਹੜਾ ਤੁਹਾਨੂੰ ਦਿਖਾਇਆ ਉਹ ਪਰਾਂ, ਤੇ ਇਹਦੇ ਨਾਲ ਇਹ ਖੱਬੇ ਪਾਸੇ ਲੈਫਟ ਸਾਈਡ 'ਤੇ ਇੱਕ ਹੋਰ ਬੜਾ ਆਲੀਸ਼ਾਨ ਚੁਬਾਰਾ ਹੈ। ਇਹ ਇੱਕ ਹੀ ਫੈਮਿਲੀ ਦੇ ਹੁੰਦੇ ਸਨ ਜਿਹੜੇ ਕਿ ਹੁਣ ਇਸ ਵੇਲੇ ਤੁਸੀਂ ਦੇਖੋ ਕਿ ਬਿਲਕੁਲ ਆਖਰੀ ਮਰਾਹਲ 'ਤੇ ਨੇ, ਕਿਉਂਕਿ ਇਹਨਾਂ ਦੀ ਵੀ ਹੁਣ ਜਿਹੜੀ ਹੈ ਨਾ ਉਹ ਘਰ ਵਾਲਿਆਂ ਦੀ ਖੁਆਇਸ਼ ਹੈ ਕਿ ਥੋੜ੍ਹੇ ਜਿਹੇ ਪੈਸੇ ਜੋੜ ਕੇ ਤੇ ਇਹਨਾਂ ਨੂੰ ਢਾਹ ਦਿੱਤਾ ਜਾਏ। ਇਹ ਦੇਖੋ ਤੁਸੀਂ, ਕਿਆ ਜ਼ਬਰਦਸਤ ਇਹਦੀ ਹੈਗੀ ਹੈ ਬਣੀ ਦੀ ਬਣਾਵਟ। ਇਹਦੇ ਦੇਖੋ ਦਰਵਾਜ਼ੇ ਚੁਗਾਠਾਂ ਅੱਜ ਵੀ ਬੜੀ ਮਜ਼ਬੂਤ ਲੱਗ ਰਹੀਆਂ ਨੇ, ਔਰ ਇਹ ਮਖਸੂਸ ਦਰਵਾਜ਼ਿਆਂ ਦਾ ਡਿਜ਼ਾਈਨ, ਬਾਹਰ ਕੁਰਸੀਆਂ ਬਣੀਆਂ ਨੇ ਤੇ ਜਨਾਬ ਉੱਤੇ ਬਾਲਕੋਨੀਆਂ, ਝਰੋਕੇ, ਕਿਆ ਜ਼ਬਰਦਸਤ ਮਾਲ ਉਸ ਦੌਰ ਦਾ ਬਣਿਆ। ਇਹ ਦੇਖੋ ਤੁਸੀਂ, ਮੈਂ ਤੁਹਾਨੂੰ ਉੱਤੇ ਕਰਕੇ ਦਿਖਾ ਲੈਣਾ। ਇਹ ਦੇਖੋ, ਇਹ ਚੁਬਾਰੇ 'ਤੇ ਜਿਹੜੀਆਂ ਉੱਤੇ ਨੇ ਬਾਲਕੋਨੀ ਬਣੀ ਹੈ, ਸਾਰੀਆਂ ਅਸਲੀ ਹਾਲਤ 'ਚ ਮੌਜੂਦ ਹੈਗੀਆਂ ਨੇ ਅੱਜ ਵੀ। ਇਹ ਦੇਖੋ ਤੁਸੀਂ, ਹਾਲੇ ਹੋਰ ਤੁਹਾਨੂੰ ਦੁਕਾਨਾਂ ਵਿਖਾ ਲੈਣੀਆਂ ਨੇ ਮੈਂ ਜਿਹੜੀਆਂ ਬਰਬਾਦ ਹੋਈਆਂ ਨੇ ਖੱਤਰੀਆਂ ਦੀਆਂ। ਹਾਲੇ ਮੈਂ ਉੱਧਰ ਵੀ ਜਾਣਾ। ਰਸਤੇ 'ਚ ਘਰ ਆਏ ਸਨ ਤੇ ਮੈਂ ਤੁਹਾਨੂੰ ਇਹ ਚੁਰੋਕੇ ਤੇ ਇਹ ਘਰ ਵੀ ਵਿਖਾ ਦਿਆਂ। ਅੱਛਾ, ਇਹ ਘਰ ਜਨਾਬ ਤੁਸੀਂ ਦੇਖੀ ਜਾਓ ਹੁਣ, ਔਰ ਆਪਣੇ ਆਪਣੇ ਘਰ ਪਹਿਚਾਨੀ ਜਾਓ, ਕਿਉਂਕਿ ਹੋ ਸਕਦਾ ਇਹਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਵੀ ਕਿਸੇ ਦਾ ਕੋਈ ਘਰ ਹੋਏ। ਇਹ ਦੇਖੋ ਤੁਸੀਂ, ਬਹੁਤ ਹੀ ਆਲੀਸ਼ਾਨ ਚੁਬਾਰੇ ਇਹ ਗਲੀਆਂ ਦੇ ਵਿੱਚ। ਇਹ ਜਨਾਬ ਕਿਲਾ ਸੂਬਾ ਸਿੰਘ, ਬੜਾ ਹੀ ਤਾਰੀਖੀ ਕਸਬਾ, ਬਹੁਤ ਪੁਰਾਣਾ ਕਸਬਾ। ਇਹਦੀ ਤਾਰੀਖ ਬਹੁਤ ਹੈ। ਇੱਥੇ ਰੇਲਵੇ ਸਟੇਸ਼ਨ ਵੀ ਹੈਗਾ। ਇਹ ਹੁਣ ਇੱਥੇ ਲੋਕਾਂ ਨੇ ਕੁਝ ਜਿਹੜੇ ਪੁਰਾਣੇ ਮਕਾਨ ਢਾਏ ਨੇ, ਉਹਨਾਂ ਦੀਆਂ ਇੱਟਾਂ ਪਈਆਂ ਨੇ, ਔਰ ਇੱਟਾਂ 'ਤੇ ਡੈਫੀਨੇਟਲੀ ਕੁਝ ਲਿਖਿਆ ਵੀ ਹੈ। ਪੜ੍ਹਨ ਦੀ ਕੋਸ਼ਿਸ਼ ਕਰਨੇ ਆ ਕਿ ਉੱਤੇ ਕੀ ਲਿਖਿਆ ਹੈ। ਇਹ ਦੇਖੋ ਨਾ ਤੁਸੀਂ, ਇਹ ਜਨਾਬ ਲਿਖਿਆ ਜੀ SB, ਔਰ ਇਹਦੇ ਨਾਲ ਨਾਲ ਹੋਰ ਵੀ ਕੁਝ ਲਿਖਿਆ ਹੈ। ਇਹ ਲਿਖਿਆ ਜੀ
CHYA। ਇਹ ਪੁਰਾਣੀਆਂ ਇੱਟਾਂ ਦੇ ਵਿੱਚੋਂ ਸਾਨੂੰ ਕੁਝ ਨਿਸ਼ਾਨੀਆਂ ਨੇ ਦੱਸਣਾ ਜ਼ਰਾ ਕੀ ਲਿਖਿਆ ਇਹਦਾ ਕੀ ਮਤਲਬ ਹੋ ਸਕਦਾ। ਉਹ ਇਹ ਦੇਖੋ ਨਾ ਉਹ ਸਾਹਮਣੇ ਧਰਮਸ਼ਾਲਾ ਦੱਸਿਆ ਗਿਆ ਹੁੰਦੀ ਸੀ, ਉਹ ਸਾਹਮਣੇ ਬੋਰਡਿੰਗ ਹਾਊਸ ਟਾਈਪ। ਇਹ ਦੇਖੋ ਨਾ ਇਹ ਹੁਣ ਆਲੀਸ਼ਾਨ ਮਕਾਨ ਹੈ। ਇਹ ਹੁਣ ਪਤਾ ਨਹੀਂ ਕਿਸ ਫੈਮਿਲੀ ਦਾ ਹੈ। ਕਾਸ਼ ਕੋਈ ਆਪਣਾ ਇਹ ਘਰ ਪਹਿਚਾਣ ਲੇ ਔਰ ਜਿਹਦੇ ਬਜ਼ੁਰਗਾਂ ਨੂੰ ਉਡੀਕ ਕਿ ਸਾਡਾ ਘਰ ਕਿਲਾ ਸੂਬਾ ਸਿੰਘ ਦੇ ਵਿੱਚ ਹੁੰਦਾ ਸੀ। ਇਹ ਖਿੜਕੀਆਂ ਦਰਵਾਜ਼ੇ ਅਸੀਂ ਪੂਰਾ ਕੁਝ ਵਾਲਨੇ ਆ। ਉਸ ਤੋਂ ਬਾਅਦ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਨ੍ਹਾਂ ਦੇ ਘਰ ਨੇ ਉਹਨਾਂ ਤੱਕ ਵੀਡੀਓ ਪਹੁੰਚ ਜਾਏ ਔਰ ਉਹ ਪਹਿਚਾਣ ਲੈਣ। ਇਹ ਦੇਖੋ ਉੱਤੇ ਜਨਾਬ ਚੁਬਾਰੇ ਤੇ ਖੂਬਸੂਰਤ ਨਕਸ਼ਨਗਾਰ ਵਾਲੇ ਦਰਵਾਜ਼ੇ ਤੇ ਉਹ ਹੀ ਕੁੰਡੀਆਂ ਜਿਹੜੀਆਂ 47 ਵੇਲੇ ਲੋਕ ਮਾਰ ਗਏ ਹੋਣਗੇ ਤੇ ਅੱਜ ਵੀ ਮੌਜੂਦ ਨੇ, ਲੇਕਿਨ ਹੁਣ ਇਹਦੇ 'ਚ ਫੈਮਲੀਆਂ ਆਬਾਦ ਨੇ। ਇਹ ਘਰ ਉਹਨਾਂ ਨੂੰ ਲਾਟ ਹੋਏ ਸਨ ਜਿਹੜੇ ਮੁਸਲਮਾਨ ਇੰਡੀਆ ਦੇ ਵਿੱਚੋਂ ਆਪਣਾ ਸਭ ਕੁਝ ਛੱਡ ਛਡਾ ਕੇ ਆਏ ਸਨ। ਤੇ ਜਿਹੜੇ ਇਹ ਲੋਕ ਸਨ ਜਿਹੜੇ ਇੱਥੋਂ ਵਾਲੇ, ਇਹ ਜਦੋਂ ਇੰਡੀਆ ਗਏ ਤੇ ਇਹਨਾਂ ਫਿਰ ਉਧਰ ਅਲਾਟਮੈਂਟ ਹੋਈ। ਹੁਣ ਉਹ ਅੱਲਾ ਬਿਹਤਰ ਜਾਣਦਾ। ਇੱਥੇ ਮੰਦਿਰ ਹੁੰਦਾ ਸੀ। ਇਹ ਜਿਹੜਾ ਮਕਾਨ ਹੈ ਇੱਥੇ ਮੰਦਿਰ ਹੁੰਦਾ ਸੀ। ਇਹ ਸਾਨੂੰ ਭਾਈ ਸਾਹਿਬ ਨੇ ਦੱਸਿਆ। ਇਹਨਾਂ ਮੰਦਿਰ ਦੇਖਿਆ ਵੀ ਇੱਥੇ, ਲੇਕਿਨ ਹੁਣ ਮੰਦਿਰ ਦੀ ਜਗ੍ਹਾ ਤੇ ਮਕਾਨ ਬਣ ਚੁੱਕਿਆ ਤੇ ਮੰਦਿਰ ਨੂੰ ਵੈਸੇ ਹੈ ਢਾਹ ਕੇ ਤੇ ਗਲੀ ਵੀ ਹੁਣ ਜਿਹੜੀ ਹੈ ਨਾ ਉਹ ਤੁਸੀਂ ਦੇਖ ਸਕਦੇ ਹੋ ਮੁਕੰਮਲ। ਇਹ ਸਾਰੀ ਅਮੀਰ ਤਰੀਨ ਹਿੰਦੂ ਪਰਿਵਾਰ ਜਿਹੜੇ ਨੇ ਇਸ ਗਲੀ 'ਚ ਰਹਿੰਦੇ ਹੁੰਦੇ ਸਨ। ਹੁਣ ਬਾਹਰ ਨੂੰ ਮੈਂ ਜਾ ਰਿਹਾ ਵਾਂ ਔਰ ਮੈਂ ਤੁਹਾਨੂੰ ਦਿਖਾਉਣੀਆਂ ਨੇ ਜਿਹੜੀਆਂ ਹੋਰ ਦੁਕਾਨਾਂ ਨੇ, ਜਿਹੜੀਆਂ ਬਰਬਾਦ ਦੁਕਾਨਾਂ ਨੇ ਉਹ ਅੱਜ ਕੇ ਸਾਲ ਦੇ ਵਿੱਚ ਨੇ। ਉਹ ਤੁਸੀਂ ਉਹ ਦੇਖੋ ਔਰ ਪਹਿਚਾਨੋ, ਕਿਉਂਕਿ ਹੁਣ ਵਕਤ ਜਿਹੜਾ ਨਾ ਇਹ 75 ਸਾਲ ਦੇ ਹੋ ਗਏ ਨੇ ਪਾਕਿਸਤਾਨ ਹਿੰਦੁਸਤਾਨ ਨੂੰ ਬਣਿਆ, ਲੇਕਿਨ ਉਸ ਤੋਂ ਪਹਿਲੇ ਦਾ ਜਿਹੜਾ ਨਾ ਇਹ ਮਕਾਨ ਬਣੇ ਨੇ। ਠੀਕ ਹੈ ਨਾ। ਇਹ ਬਿਲਕੁਲ ਸਾਹਮਣੇ ਬਾਜ਼ਾਰ ਹੈਗਾ। ਦੇਖੋ ਨਾ ਹੁਣ ਅੱਛਾ ਇਹ ਜਨਾਬ ਇੱਕ ਰਸਤੇ ਸਾਨੂੰ ਮਕਾਨ ਨਜ਼ਰ ਆਇਆ। ਇਹ ਵੀ ਹੁਣ ਜਿਹੜਾ ਨੇ ਇਹਦੇ ਅੰਦਰ ਕੋਈ ਬਿਲਡਿੰਗ ਨਹੀਂ, ਸਿਰਫ ਚਾਰ ਦੀਵਾਰੀ ਹੈ। ਕਿਲਾ ਨੁਮਾ ਛੋਟੀ ਇੱਟ ਨਾਲ ਬਣਿਆ ਇਹ ਘਰ। ਤੇ ਇਹ ਬਾਜ਼ਾਰ ਦੇ ਵਿੱਚ ਲੈਫਟ ਸਾਈਡ ਤੋਂ ਹੁਣ ਮੈਂ ਤੁਹਾਨੂੰ ਦੁਕਾਨ ਦਿਖਾਉਣ ਲੱਗਾ। ਇਹ ਸਬਜ਼ੀ ਦੀ ਦੁਕਾਨ ਤੇ ਇਹ ਦੇਖੋ ਓਏ ਹੋਏ 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 ਉਜਾੜੇ ਪੈ ਗਏ ਦੋਸਤੋ। ਅੰਦਰ ਜਾ ਕੇ ਤੁਹਾਨੂੰ ਵਾਲ ਨਾ ਤੁਸੀਂ ਹੈਰਾਨ ਰਹਿ ਜਾਓਗੇ ਵੇਖ ਕੇ ਕਿ ਏਡੀ ਆਲੀਸ਼ਾਨ ਦੁਕਾਨ ਅੱਜ ਕੇ ਸਾਲ ਦੇ ਵਿੱਚ। ਇਹ ਵੱਡੀਆਂ ਵੱਡੀਆਂ ਚੁਗਾਠਾਂ ਔਰ ਇਹਦੇ ਵਿੱਚ ਜਨਾਬ ਛੋਟੀ ਇੱਟ ਦਾ ਇਸਤੇਮਾਲ। ਇਹ ਵੀ ਬਹੁਤ ਲੰਮੀ ਦੁਕਾਨ ਹੈ। ਇਹ ਦੇਖੋ ਨਾ 3-4 ਇਹਦੇ ਹਿੱਸੇ ਨੇ। ਇਹ ਦੇਖੋ ਅੰਦਰ ਚੱਲਨੇ ਆ। ਬਹੁਤ ਸਮੈਲ ਆ ਰਹੀ ਹੈ ਕਿਉਂਕਿ ਲੱਗਦਾ ਇੱਥੇ ਰੂੜੀ ਸੁੱਟਦੇ ਨੇ ਸਾਰੇ। ਇਹ ਦੇਖੋ ਇਹ ਹੁਣ ਆਹਿਸਤਾ ਆਹਿਸਤਾ ਟੁੱਟਣਾ ਸ਼ੁਰੂ ਹੋ ਗਈਆਂ ਨੇ ਇੱਟਾਂ। ਇਹ ਦੇਖੋ ਇੱਥੇ ਸੀੜੀਆਂ ਹੁੰਦੀਆਂ ਸਨ। ਆਹ ਦਰਵਾਜ਼ਾ ਬਾਹਰ ਨੂੰ ਗਲੀ ਨੂੰ ਖਿਲਦਾ। ਅੱਛਾ ਇਹ ਜਨਾਬ ਕੁੱਤੀ ਸੂਈ ਹੈ ਕੋਈ ਇੱਥੇ। ਬੱਚੇ ਦਿੱਤੇ ਨੇ ਕਿਸੇ ਨੇ, ਕੁੱਤੀ ਪੈ ਨਾ ਜਾਏ ਇਸ ਲਈ ਇੱਥੋਂ ਨਿਕਲੋ। ਜਦੋਂ ਕੁੱਤੀ ਦੇ ਬੱਚੇ ਹੋਣ ਨਾ ਤੇ ਉਹ ਕੁੱਤੀ ਵੱਢਣ ਪੈਂਦੀ ਹੈ। ਇਹ ਦੇਖੋ ਜਨਾਬ ਇਹ ਆ ਗਿਆ ਜਨਾਬ ਦੁਕਾਨ ਦੇ ਹੁਣ ਮੈਂ ਵਿੱਚ ਤੇ ਬਿਲਕੁਲ ਇਹ ਸਾਰੀ ਟੁੱਟ ਪੁੱਟ ਦਾ ਸ਼ਿਕਾਰ, ਲੇਕਿਨ ਆਲੀਸ਼ਾਨ ਕਿਸਮ ਦਾ ਇਹਦਾ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਮਹੱਲ ਦੇ ਅੰਦਰ ਖੂਬਸੂਰਤ ਜਿਹੜਾ ਨਾ ਉਹ ਜਰੋਕੇ ਔਰ ਇਹ ਜਿਹੜੀਆਂ ਡਾਟਾਂ ਬਣੀਆਂ ਨੇ ਸਾਦੀਆਂ। ਅੱਛਾ ਇਹ ਪਿਛਲੇ ਪਾਸੇ ਨੂੰ ਖੁੱਲ੍ਹਦੀਆਂ ਹੁੰਦੇ ਸਨ ਜਨਾਬ ਰੋਸ਼ਨਦਾਨ। ਇਹ ਤੋਂ ਸਾਬਤ ਹੁੰਦਾ ਕਿ ਪਿੱਛੇ ਗਲੀ ਹੁੰਦੀ ਸੀ ਜਿਹੜੀ ਕਿ ਹੁਣ ਮਕਾਨ ਬਣ ਗਿਆ। ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਲਣਾ। ਇਹ ਜਾਲੀ ਤੇ ਜਾਲੀ ਦੇ ਪਿੱਛੇ ਇੱਟਾਂ ਲੱਗੀਆਂ ਨੇ, ਮਕਾਨ ਬਣ ਗਿਆ। ਇਹਦਾ ਮਤਲਬ ਹੈ ਕਿ ਪਿੱਛੇ ਹੁਣ ਜਿਹੜਾ ਨਾ ਉਹ ਗਲੀ ਸੀ ਉਹ ਖ਼ਤਮ ਹੋ ਗਈ ਹੈ। ਪਛਾਣੋ ਜੀ ਇਹ ਵੀ ਦੁਕਾਨ ਆਪਣੀ। ਇਹ ਉਹਦੀ ਬਣਤਰ ਦੇਖ ਕੇ ਤੁਸੀਂ ਅੰਦਾਜ਼ਾ ਲਾਓ ਕਿ ਕਿਹਦੀ ਦੁਕਾਨ ਹੋ ਸਕਦੀ ਹੈ। ਮੈਨੂੰ ਤਾਂ ਬਿਲਕੁਲ ਇਹ ਖੰਡਨ ਲੱਗ ਰਿਹਾ ਔਰ ਬੜਾ ਹੀ ਜਿਹੜਾ ਨਾ ਅਜੀਬੋ ਗਰੀਬ ਜਿਹਾ ਮਾਹੌਲ ਹੈ ਦੋਸਤੋ। ਹਰ ਪਾਸੇ ਜਿਹੜਾ ਨਾ ਹੁਣ 47 ਦੀਆਂ ਯਾਦਾਂ ਆਹਿਸਤਾ ਆਹਿਸਤਾ ਖ਼ਤਮ ਹੋਣੀਆਂ ਸ਼ੁਰੂ ਹੋ ਗਈਆਂ ਨੇ। ਮੇਰੀ ਕੋਸ਼ਿਸ਼ ਹੈ ਕਿ ਮੈਂ ਜਲਦੀ ਜਲਦੀ ਵੀਡੀਓ ਕਵਰ ਕਰਾਂ ਹਰ ਸ਼ਹਿਰ 'ਚ ਜਾ ਕੇ, ਤਾਂ ਕਿ ਇਸ ਤੋਂ ਪਹਿਲੇ ਕਿ ਲੋਕ ਉਹਨਾਂ ਚੀਜ਼ਾਂ ਨੂੰ ਢਾਹ ਕੇ ਤੇ ਉਹਨਾਂ ਦੀ ਜਗ੍ਹਾ 'ਤੇ ਨਵੀਆਂ ਚੀਜ਼ਾਂ ਬਣਾ ਲੈਣ, ਨਵੀਂ ਤਾਮੀਰਾਤ ਕਰ ਲੈਣ ਔਰ ਫਿਰ ਜਿਹੜੀ ਸਾਡੇ ਬਜ਼ੁਰਗ 47 ਵੇਲੇ ਚੀਜ਼ਾਂ ਛੱਡ ਗਏ ਨੇ ਉਹ ਬਿਲਕੁਲ ਫਿਰ ਸਫਾਇਸਤੀ ਤੋਂ ਮਿਟ ਜਾਣ। ਇਹ ਇੱਕ ਕੁੰਡੀ ਲੱਗੀ ਹੈ ਜੀ, ਫਿਰਕੀ ਲੱਗੀ ਹੈ। ਇਹ ਪਤਾ ਨਹੀਂ ਕਾਹਦੇ ਵਾਸਤੇ ਵੇ। ਇਹ ਫਿਰਕੀ ਹੈ, ਘੁੰਮਦੀ ਹੈ। ਇਹ ਕਿਸੇ ਦੌਰ ਦੀ ਲੱਗੀ ਹੈ। ਇਹ ਪਤਾ ਨਹੀਂ ਕਿਸੇ ਇਸਤੇਮਾਲ ਵਾਸਤੇ। ਜ਼ਾਹਰੀ ਬਾਤ ਹੈ ਇਸ ਦੁਕਾਨ ਵਾਲੇ ਕਿ ਇਹਨਾਂ ਦੀ ਕਿਸੇ ਇਸਤੇਮਾਲ 'ਚ ਹੋਏਗੀ। ਇਹ ਆ ਗਿਆ ਸੀ ਬਾਜ਼ਾਰ ਦੇ ਵਿੱਚ, ਮੇਨ ਬਾਜ਼ਾਰ ਜਿਹੜਾ ਇਹ ਜੀ। ਜਦੋਂ 1947 ਦੀ ਪਾਰਟੀਸ਼ਨ ਹੋਈ ਹੈ ਤੇ ਇਹ ਕਿਲਾ ਸੂਬਾ ਸਿੰਘ ਦਾ ਕਸਬਾ ਜ਼ਿਲ੍ਹਾ ਸਿਆਲਕੋਟ ਦਾ ਹਿੱਸਾ ਹੁੰਦਾ ਸੀ, ਲੇਕਿਨ ਹੁਣ ਇਹ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ ਤੇ ਇਹ ਬਹੁਤ ਵੱਡਾ ਕਸਬਾ ਹੈਗਾ। ਅੱਛਾ ਇਹ ਪੁਰਾਣੀ ਦੁਕਾਨ ਹੈ। ਇਹਨਾਂ ਨੇ ਜਨਾਬ ਉੱਤੇ ਕੱਪੜੇ ਦੀ ਸੀਲਿੰਗ ਕਰਕੇ ਲਾਈ ਹੈ। ਇਹ ਟੇਲਰ ਮਾਸਟਰ ਨੇ ਇੱਥੇ ਜਨਾਬ ਆਪਣਾ ਕੰਮ ਕਰ ਰਹੇ ਨੇ, ਲੇਕਿਨ ਇਹਨਾਂ ਨੇ ਕਿਹਾ ਕਿ ਦੁਕਾਨ ਨਾਲ ਸਾਨੂੰ ਬੜੀ ਮੁਹੱਬਤ ਹੈ, ਇਸ ਲਈ ਅਸੀਂ ਇਹਨੂੰ ਬੜੀ ਸੰਭਾਲ ਕਰਕੇ ਰੱਖਿਆ ਔਰ ਉੱਤੇ ਕੱਪੜੇ ਲਾਏ ਨੇ ਤਾਂ ਕਿ ਛੱਤਾਂ ਖਰਾਬ ਨਾ ਹੋਣ। ਇਹ ਜਨਾਬ ਉਹ ਤੰਗ ਗਲੀਆਂ ਤੇ ਜਿਨ੍ਹਾਂ ਦੇ ਵਿੱਚ ਅੱਜ ਵੀ ਤੁਹਾਨੂੰ ਸੱਜੇ ਖੱਬੇ ਮਕਾਨ ਨਜ਼ਰ ਆਉਣਗੇ ਜਿਹੜੇ ਕਿ ਯਾਦਾਂ ਨੇ ਬਜ਼ੁਰਗਾਂ ਦੀਆਂ ਔਰ ਬਹੁਤ ਸਾਰੀਆਂ ਯਾਦਾਂ ਹੁਣ ਖ਼ਤਮ ਹੁੰਦੀਆਂ ਜਾ ਰਹੀਆਂ ਨੇ। ਠੀਕ ਹੈ ਨਾ ਜੀ। ਜਿਸ ਤਰ੍ਹਾਂ ਦੇਖੋ ਹੁਣ ਨਵੀਂ ਤਾਮੀਰਾਤ ਹੋ ਚੁੱਕੀਆਂ ਨੇ, ਲੇਕਿਨ ਖੱਬੇ ਪਾਸੇ ਅੱਜ ਵੀ ਬਹੁਤ ਪੁਰਾਣੀ ਇੱਕ ਦੀਵਾਰ ਹੈ। ਠੀਕ ਹੈ ਜੀ। ਤੇ ਦੋਸਤੋ ਇਹ ਸੀ ਕਿਲਾ ਸੂਬਾ ਸਿੰਘ ਤੋਂ ਵੀਡੀਓ।
ਇਹ ਕਮੈਂਟ ਕਰਕੇ ਦੱਸਣਾ ਤੁਹਾਨੂੰ ਕੈਸੀ ਲੱਗੀ ਹੈ। ਕਿਲਾ ਸੂਬਾ ਸਿੰਘ ਦਾ ਹੁਣ ਤੁਹਾਨੂੰ ਸਟੇਸ਼ਨ ਵਾਲਾਂਗੇ ਅਗਲੀ ਵੀਡੀਓ ਦੇ ਵਿੱਚ, ਤਾਂ ਕਿ ਉੱਥੇ ਵੀ ਬਜ਼ੁਰਗਾਂ ਦੀਆਂ ਯਾਦਾਂ ਨੇ ਉਹ ਕਿਸ ਹਾਲ ਦੇ ਵਿੱਚ। ਤੇ ਇਹਦੇ ਨਾਲ ਹੀ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।